ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗਟ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ ਸਪੈਸ਼ਲ ਪ੍ਰੋਗਰਾਮ ਕੈਨੇਡਾ ਬੁਲੇਟਿਨ ਦੇ ਵਿੱਚ, ਜਿਸ ਦੇ ਵਿੱਚ ਸਾਡੇ ਨਾਲ ਹਮੇਸ਼ਾ ਮਸਲਿਆਂ ਦੇ ਉੱਤੇ ਵਿਚਾਰ ਚਰਚਾ ਕਰਦੇ ਨੇ ਦੀਪਕ ਥਾਪਰ ਜੀ। ਕੈਨੇਡਾ ਤੋਂ ਕਰਦੇ ਹਾਂ ਜੀ ਉਹਦਾ ਸਵਾਗਤ। ਦੀਪਕ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਇੰਡੋਜ਼ ਟੀਵੀ ਵਾਲਿਆਂ ਨੂੰ, ਸਾਰੇ ਸਰੋਤਿਆਂ ਨੂੰ। ਹਰਜਿੰਦ ਜੀ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਸਭ ਤੋਂ ਤੁਹਾਨੂੰ ਇਹੀ ਪੁੱਛਿਆ ਜਾਂਦਾ ਕਿ ਮੌਸਮ ਦਾ ਹਾਲ ਚਾਲ ਕੀ ਹੈ, ਕੈਨੇਡਾ ਦੇ ਵਿੱਚ ਕਿਹੋ ਜਿਹਾ ਮੌਸਮ ਚੱਲ ਰਿਹਾ ਤੇ ਹੁਣ ਇਸ ਵੇਲੇ ਤੁਸੀਂ ਕਿੱਥੇ ਹੋ? ਮੈਂ ਹਰੇ ਕੈਲਗਰੀ ਹੈਗਾ ਜੀ, ਤੇ ਬਹੁਤ ਜਲਦੀ ਮੈਂ ਤੁਹਾਨੂੰ ਬਰੈਂਪਟਨ ਮਿਲਾਂਗਾ ਜੀ। ਤੇ ਮੌਸਮ ਬਹੁਤ ਵਧੀਆ ਚੱਲ ਰਿਹਾ ਤੇ ਬਹੁਤ ਨਿੱਘਾ ਜਿਹਾ ਮੌਸਮ ਹੋਇਆ, ਨਾ ਗਰਮੀ ਨਾ ਸਰਦੀ, ਤੇ ਬਹੁਤ ਆਨੰਦ ਮਾਣ ਰਹੇ ਹਾਂ ਜੀ ਮੌਸਮ ਦਾ। ਜੀ ਦੀਪਕ ਜੀ, ਇੱਕ ਬੜੀ ਅਹਿਮ ਖਬਰ ਆ ਰਹੀ ਹੈ ਕਿਉਂਕਿ ਇੰਨੇ ਅਰਸੇ ਤੋਂ ਬਾਅਦ ਜਿਹੜੀਆਂ ਫਲਾਈਟਸ ਸਨ ਮਸਾਂ ਖੁੱਲੀਆਂ ਸੀ ਇੰਡੀਆ ਟੂ ਕੈਨੇਡਾ, ਖਾਸ ਕਰਕੇ ਆਸਟ੍ਰੇਲੀਆ ਦੇ ਵਿੱਚ ਵੀ ਹਰ, ਜਿਵੇਂ ਆਪਾਂ ਕਹਿ ਲਈਏ, ਚਾਹੇ ਕੈਨੇਡਾ, ਅਮਰੀਕਾ ਹੈ, ਚਾਹੇ ਇੰਗਲੈਂਡ ਆ, ਚਾਰੇ ਪਾਸੇ ਜਿਹੜੀਆਂ ਕੋਵਿਡ ਕਰਕੇ ਮਾਰ ਪਈ ਸੀ, ਫਲਾਈਟਸ ਦੇ ਸਟੇਟਸ ਸਾਰੇ ਰੱਦ ਹੋ ਗਏ ਸਨ। ਤੇ ਵਿੱਚ ਨੂੰ ਹੁਣ ਜਿਹੜੀ ਏਅਰ ਕੈਨੇਡਾ ਜਿਹੜੀ ਹੈਗੀ ਆ ਉਹ ਡਾਇਰੈਕਟ ਫਲਾਈਟ ਜਾ ਰਹੀ ਸੀ ਇੰਡੀਆ ਦੇ ਵਿੱਚ, ਪਰ ਹੁਣ ਫਿਰ ਉਹਨਾਂ ਨੇ ਵਿਰਾਮ ਚਿੰਨ੍ਹ ਲਗਾ ਦਿੱਤਾ ਹੈ ਕਿ ਸਤੰਬਰ ਤੱਕ ਇਹ ਜਿਹੜੀਆਂ ਫਲਾਈਟਸ ਹੈਗੀਆਂ ਉਹਨਾਂ ਨੂੰ ਰੋਕਿਆ ਜਾਵੇਗਾ। ਸੋ ਕਿਹੋ ਜਿਹੀ ਸਥਿਤੀ ਬਣੀ ਹੋਈ ਹੈ, ਕਿਉਂਕਿ ਏਅਰ ਫੇਅਰ ਵੀ ਬਹੁਤ ਜ਼ਿਆਦਾ ਨੇ। ਦੇਖੋ ਜੀ, ਏਅਰ ਕੈਨੇਡਾ ਜਿਹੜੀ ਫਲਾਈਟ ਵੈਨਕੂਵਰ ਟੂ ਦਿੱਲੀ ਜਾ ਰਹੀ ਸੀ ਡਾਇਰੈਕਟ ਫਲਾਈਟ, ਉਹ ਜਿਹੜੀ ਵਾਰ ਲੱਗੀ ਹੈ ਜੀ ਯੂਕਰੇਨ ਤੇ ਰਸ਼ੀਆ ਦੀ, ਉਹਦੇ ਕਰਕੇ ਉਹਨਾਂ ਨੇ ਟੈਂਪਰੇਰੀ ਬੇਸਿਸ ਤੇ ਬੰਦ ਕਰਤੀ ਹੈ ਜੂਨ 2 ਤੋਂ ਸਤੰਬਰ ਤੱਕ, ਤੇ ਉਸ ਤੋਂ ਬਾਅਦ ਉਹਨੂੰ ਬਹਾਲ ਕਰਨਗੇ ਦੁਬਾਰਾ। ਉਹਦੇ ਪਿੱਛੇ ਕਾਰਨ ਇਹ ਦੱਸਿਆ ਜਾ ਰਿਹਾ ਕਿਉਂਕਿ ਪਹਿਲਾਂ ਜਿਹੜੀ ਡਾਇਰੈਕਟ ਫਲਾਈਟ ਚੱਲ ਰਹੀ ਸੀ, ਹੁਣ ਉਹਨੂੰ ਕੋਈ ਨਵੇਂ ਰੂਟ ਤੋਂ ਜਾਣਾ ਪੈ ਰਿਹਾ, ਜਿਹਦੇ ਕਰਕੇ ਕੀ ਉਹ ਜਿਹੜੀ ਫਿਊਲਿੰਗ ਹੈ ਉਹ, ਕਿਉਂਕਿ ਨਾ ਰਸ਼ੀਆ ਤੇ ਨਾ ਤੁਸੀਂ ਯੂਕਰੇਨ ਦਾ ਏਅਰ ਸਪੇਸ ਯੂਜ਼ ਨਹੀਂ ਕਰ ਸਕਦੇ, ਉਹਦੇ ਕਰਕੇ ਇਹਨਾਂ ਨੂੰ ਲੰਬਾ ਰੂਟ ਲੈਣਾ ਪੈ ਰਿਹਾ, ਤੇ ਉਹ ਦਿੱਕਤ ਆ ਰਹੀ ਹੈ ਜੀ ਇਹਨਾਂ ਨੂੰ। ਤੇ ਜਿਹੜੀਆਂ ਇਨਡਾਇਰੈਕਟ ਫਲਾਈਟ ਨੇ ਉਹ ਹਲੇ ਵੀ ਉਦਾਂ ਹੀ ਨੇ, ਤੇ ਏਅਰ ਕੈਨੇਡਾ ਹੁਣ ਜਿਨ੍ਹਾਂ ਨੇ ਟਿਕਟਾਂ ਬੁੱਕ ਕਰਾਈਆਂ ਸੀ ਉਹਨਾਂ ਨੂੰ ਨਵੀਆਂ ਟਿਕਟਾਂ ਕਹਿ ਰਹੇ ਆ ਜੀ ਤੁਸੀਂ ਬੁੱਕ ਕਰਾ ਸਕਦੇ ਹੋ, ਤੇ ਕਾਫੀ ਆਪਸ਼ਨਸ ਉਹਨਾਂ ਨੂੰ ਦੇ ਰਹੇ ਆ। ਤੇ ਹਲੇ ਸਤੰਬਰ ਤੱਕ ਡਾਇਰੈਕਟ ਫਲਾਈਟਾਂ ਨਹੀਂ ਚੱਲਣਗੀਆਂ ਜੀ ਵੈਨਕੂਵਰ ਟੂ ਦਿੱਲੀ। ਜੀ, ਅਗਲੀ ਖਬਰ ਤੇ ਵਿਚਾਰ ਚਰਚਾ ਕਰਦੇ ਹਾਂ ਜੀ। ਕੈਨੇਡਾ ਦੇ ਵਿੱਚ ਘਰ ਖਰੀਦਣੇ ਹੁਣ ਮਹਿੰਗੇ ਬਹੁਤ ਹੋ ਗਏ ਨੇ, ਤੇ ਫੋਰਨਰ ਜਿਹੜੇ ਬਾਇਰ ਹੈਗੇ ਨੇ ਉਹਨਾਂ ਦੇ ਉੱਤੇ ਵੀ 2 ਸਾਲ ਲਈ ਬੈਨ ਲਗਾਇਆ ਗਿਆ। ਕੀ ਮਾਮਲਾ ਹੈ ਜੀ ਪੂਰਾ? ਦੇਖੋ ਜੀ, ਜੋ ਕੈਨੇਡਾ ਦੇ ਵਿੱਚ ਇਸ ਟਾਈਮ ਪ੍ਰਾਪਰਟੀ ਦੇ ਹਾਲਾਤ ਚੱਲ ਰਹੇ ਨੇ, ਆਪਾਂ ਗੱਲ ਕਰਾਂਗੇ 2 ਸਟੇਟਾਂ ਦੀ, ਬ੍ਰਿਟਿਸ਼ ਕੋਲੰਬੀਆ ਤੇ ontario ਦੀ। ਇੱਥੇ ਦੇਖਿਆ ਜਾਏ ਤਾਂ ਪ੍ਰਾਪਰਟੀ ਦੇ ਰੇਟ ਬਹੁਤ ਜ਼ਿਆਦਾ ਨੇ ਤੇ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੋਏ ਨੇ, ਤੇ ਸਰਕਾਰ ਨੂੰ ਕੋਈ ਨਾ ਕੋਈ ਕਦਮ ਚੁੱਕਣਾ ਪੈਣਾ ਹੀ ਸੀ। ਤੇ ਉਹਨਾਂ ਨੇ ਬੈਨ ਲਗਾਇਆ ਇਹ 2 ਸਾਲ ਲਈ ਜਿਹੜੇ ਵੀ ਕੋਈ ਫੋਰਨਰ ਬਾਇਰ ਹੋਣਗੇ ਉਹ ਨਹੀਂ ਲੈ ਸਕਣਗੇ। ਇਹ ਫੋਰਨਰ ਬਾਇਰ ਉਹ ਨੇ ਜੀ ਜਿਹੜੇ ਕੈਨੇਡਾ 'ਚ ਪ੍ਰਾਪਰਟੀ ਤਾਂ ਬਾਏ ਕਰਦੇ ਸੀ ਪਰ ਰਹਿੰਦੇ ਨਹੀਂ ਸੀ, ਉਹਨਾਂ ਨੂੰ ਰੈਂਟਲ ਇਨਕਮ ਆਉਂਦੀ ਸੀ, ਉਹ ਆਪਣੇ ਅਲੱਗ-ਅਲੱਗ ਦੇਸ਼ 'ਚ ਬੈਠ ਕੇ, ਤੇ ਉਹ ਜਦੋਂ ਮਲਟੀਪਲੀਕੇਸ਼ਨ ਹੁੰਦੀ ਸੀ ਡਾਲਰਾਂ ਦੀ ਉਹਨਾਂ ਦੀ ਕੰਟਰੀ ਦੇ ਵਿੱਚ, ਤਾਂ ਉਹ ਇੱਕ ਬਹੁਤ ਚੰਗੀ ਜ਼ਿੰਦਗੀ ਮਾਣ ਰਹੇ ਸੀ ਜਦਕਿ ਉਹਨਾਂ ਦੀ ਪ੍ਰਾਪਰਟੀ ਕੈਨੇਡਾ ਦੇ ਵਿੱਚ ਸੀ। ਤੇ ਇਸ ਚੀਜ਼ ਨਾਲ ਕਾਫੀ ਉਮੀਦ ਕੀਤੀ ਜਾ ਰਹੀ ਹੈ ਵੀ ਜਿਹੜੇ ਪ੍ਰਾਪਰਟੀ ਦੀ ਜਿਹੜੇ ਰੇਟ ਨੇ ਗਗਨ ਚੁੰਬੀ ਹੋਏ ਨੇ, ਉਹਨੂੰ ਥੋੜੀ ਠੱਲ ਪਏਗੀ। ਪਰ ਇਹਦਾ ਕੋਈ, ਦੇਖੋ ਪਹਿਲਾਂ ਵੀ ਇੱਕ ਵਾਰੀ ਕੋਸ਼ਿਸ਼ ਕੀਤੀ ਗਈ ਸੀ ਤੇ ਕੋਈ ਜ਼ਿਆਦਾ ਫਰਕ ਪਿਆ ਨਹੀਂ ਸੀ, ਕਿਉਂਕਿ ਇਹ ਹੋਇਆ ਸੀ ਪਹਿਲਾਂ ਬ੍ਰਿਟਿਸ਼ ਕੋਲੰਬੀਆ ਸਟੇਟ ਦੇ ਵਿੱਚ ਕਿ ਵੀ ਕੋਈ ਫੋਰਨਰ ਬਾਏ ਨਹੀਂ ਕਰ ਸਕੇਗਾ, ਬਟ ਹੁਣ ਓਵਰਆਲ ਕੈਨੇਡਾ ਦੇ ਵਿੱਚ ਕੀਤਾ ਗਿਆ ਇਹਨੂੰ, ਤੇ ਇਹਦਾ ਕੋਈ ਅਸਰ ਜਿੱਦਾਂ ਇਮੀਗ੍ਰੈਂਟਸ ਨੇ ਜਾਂ ਸਟੂਡੈਂਟ ਆਏ ਨੇ ਉਹਨਾਂ ਤੇ ਕੋਈ ਨਹੀਂ ਹੋਊਗਾ। ਬਈ ਖਾਸ ਕਰ ਉਹ ਬਾਇਰ ਲਈ ਹੈ ਜਿਹੜੇ ਕਿ ਘਰੇ ਬੈਠੇ ਜਾਂ ਕਿਸੇ ਹੋਰ ਦੇਸ਼ 'ਚ ਬੈਠੇ ਕੈਨੇਡਾ ਦੀ ਪ੍ਰਾਪਰਟੀਜ਼ ਖਰੀਦ ਰਹੇ ਸੀ। ਦੀਪਕ ਜੀ, ਵਧਾਈਆਂ ਤੁਹਾਨੂੰ, ਤੁਹਾਡੀ ਸਰਕਾਰ ਨੇ 50 ਸੈਂਟ ਤੁਹਾਡੀ ਤਨਖਾਹ ਵਧਾ ਦਿੱਤੀ ਹੈ। ਮੈਂ ਸੁਣਿਆ ਕਹਿੰਦੇ $15 ਤੋਂ 15 ਜਿਹੜੇ ਡਾਲਰ ਸੀਗੇ, $15 ਤੇ 50 ਸੈਂਟ ਹੋ ਚੁੱਕੇ ਨੇ। ਸੋ ਨਾਲ ਹੀ ਮਹਿੰਗਾਈ ਦੀ ਵੀ ਗੱਲ ਸੁਣਨ ਵਿੱਚ ਆ ਰਹੀ ਹੈ ਕਿ ਇੱਕ ਪਾਸੇ ਜਿਹੜੇ $15 ਤੇ 50 ਸੈਂਟ ਉੱਤੇ ਵਧਾਏ ਨੇ, ਨਾਲ ਹੀ ਮਹਿੰਗਾਈ ਵੀ ਵਧਾ ਦਿੱਤੀ ਹੈ। ਦੇਖੋ ਜੀ, ਇਹ ਜਿਹੜਾ ਫੈਸਲਾ ਲਿਆ ਸੂਬਾ ਸਰਕਾਰ ਨੇ ਲਿਆ ਜੀ, ਇਹ ਪ੍ਰੋਵਿੰਸ਼ੀਅਲ ਗਵਰਨਮੈਂਟ ਜਿਹੜੀ ontario ਦੀ ਹੈਗੀ ਆ, ਉਹਨਾਂ ਨੇ $15 ਪਹਿਲਾਂ ਮਿਨੀਮਮ ਵੇਜ ਰੇਟ ਸੀਗਾ ਤੇ ਹੁਣ ਉਹ 15.5 ਕਰਤਾ ਹੈ ਅਕਤੂਬਰ 1 ਤੋਂ। ਦੇਖੋ ਜੀ, ਮਹਿੰਗਾਈ ਤਾਂ ਹੁਣ ਇਸ ਟਾਈਮ ਇੰਨੀ ਕੁ ਵੱਧ ਰਹੀ ਹੈ ਕਿ ਵੀ ਜੇ ਉਹਨੂੰ ਮੈਚ ਕਰਨਾ ਹੋਵੇ ਤਾਂ ਸਰਕਾਰ ਨੂੰ ਬਹੁਤ ਜ਼ਿਆਦਾ ਵੱਡੇ ਕਦਮ ਚੁੱਕਣੇ ਪੈਣਗੇ। ਬਟ ਹਾਲ ਦੀ ਘੜੀ ਜਿਹੜਾ ਉਹਨਾਂ ਨੇ 50 ਸੈਂਟ ਦਾ ਵੀ ਫਰਕ ਪਾਇਆ, ਇਹਦੇ ਨਾਲ ਕਾਫੀ ਰਾਹਤ ਮਿਲਣ ਦੀ ਉਮੀਦ ਹੈਗੀ ਹੈ, ਕਿਉਂਕਿ ਕਹਿੰਦੇ ਆ ਨਾ ਕਿ ਵੀ ਜਿੰਨਾ ਵੀ ਵਧੇਗਾ ਤੁਪਕਾ ਕਰਕੇ ਹੀ ਕੁਝ ਆਮ ਬੰਦੇ ਦੀ ਜ਼ਿੰਦਗੀ ਸੌਖੀ ਹੋ ਸਕਦੀ ਹੈ ਜੀ। ਦੀਪਕ ਜੀ, ਅਗਲੀ ਖਬਰ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ। ਬੜੀ ਮੰਦਭਾਗੀ ਖਬਰ ਹੈ ਜੀ। ਕੈਨੇਡਾ ਦੇ ਵਿੱਚ ਹਰ ਰੋਜ਼ ਆਏ ਦਿਨ ਕੋਈ ਨਾ ਕੋਈ ਅਜਿਹੀ ਘਟਨਾ ਵਾਪਰਦੀ ਹੈ ਕਿ ਸਟੂਡੈਂਟਸ ਦੀ ਮੌਤ ਹੋ ਗਈ ਹੈ, ਕੋਈ ਐਕਸੀਡੈਂਟ ਦੇ ਵਿੱਚ ਜਾਂ ਕਿਸੇ ਦੀ ਹਾਰਟ ਅਟੈਕ ਦੇ ਨਾਲ, ਜਾਂ ਕਈਆਂ ਦੀ ਜਿਹੜੀ ਮੌਤ ਹੈ ਉਹ ਅਜੇ ਤੱਕ ਵੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ, ਉਸਦਾ ਅਜੇ ਤੱਕ ਕਿਸੇ ਨੂੰ ਕੁਝ ਪਤਾ ਹੀ ਨਹੀਂ ਚੱਲ ਸਕਿਆ। ਸੋ ਹੁਣੀ ਜਿਹੜੀ ਕੱਲ ਦੀ ਨਿਊਜ਼ ਆ ਰਹੀ ਹੈ ਜੀ, ਇੱਕ ਕੁੜੀ ਸਟੱਡੀ ਵੀਜ਼ਾ ਜੋ ਕਿ ਦੋਰਾਹਾ ਡਿਸਟ੍ਰਿਕਟ ਲੁਧਿਆਣਾ ਤੋਂ ਬਿਲੋਂਗ ਕਰਦੀ ਸੀ, ਤੇ ਪਹਿਲਾਂ 6 ਮਹੀਨੇ ਪਹਿਲਾਂ ਹੀ ਸਟੱਡੀ ਵੀਜ਼ੇ ਤੇ ਆਈ ਸੀ, ਤੇ ਨਾਮ ਹੈਗਾ ਜੀ ਉਹਦਾ
ਸ਼ੈਲੂਜਾ ਬੇਈਦ ਤੇ ਨਾਲ ਹੀ ਉਹਨਾਂ ਦੀ ਜਿਹੜੀ ਭੇਦ ਭਰੇ ਹਾਲਤ ਵਿੱਚ ਮੌਤ ਹੋ ਗਈ ਦੱਸੀ ਜਾਂਦੀ ਹੈ। ਸੋ ਕੀ ਕਾਰਨ ਪਤਾ ਲੱਗ ਸਕੇ ਨੇ ਕਿ ਕਿਉਂ ਹੋਈ ਹੈ ਮੌਤ? ਦੇਖੋ ਜੀ, ਇੱਕ ਹੈਗੀ ਹੈ ਜੀ 18 ਸਾਲਾਂ ਦੀ ਹੈਗੀ ਹੈ, ਸਟੂਡੈਂਟ ਆਈ ਸੀਗੀ ਦੁਰਾਹੇ ਤੋਂ। ਇਹਨਾਂ ਦਾ ਜੀ ਨਾਮ ਹੈਗਾ ਜੀ ਸੈਂਜਲਾ ਵੇਦ ਤੇ ਜੀ ਨਿਕਨੇਮ ਇਹਨਾਂ ਦਾ ਚੈਰੀ ਹੈ ਜੀ। ਇਹ ਪਹਿਲੇ ਨਵਰਾਤਰੇ ਤੇ ਇਹਨਾਂ ਦੀ ਡੈੱਡ ਬੋਡੀ ਮਿਲੀ ਹੈ ਜੀ ਐਡਮਿੰਟਨ ਚ ਇੱਕ ਘਰ ਦੀ ਬੇਸਮੈਂਟ ਤੋਂ, ਜੋ ਇਹ ਰੈਂਟ ਤੇ ਲਈ ਵੀ ਸੀ। ਤੇ ਇਹ ਨਾਰਥ ਵੈਸਟ ਕਾਲਜ ਪੜ੍ਹਦੇ ਸੀਗੇ ਜੀ। ਤੇ ਇਹ ਹਲੇ ਤੱਕ ਇਹ ਨਹੀਂ ਪਤਾ ਲੱਗਿਆ, ਹਲੇ ਇਨਵੈਸਟੀਗੇਸ਼ਨ ਜਾਰੀ ਹੈ ਕਿ ਵੀ ਇਹਨਾਂ ਦੀ ਡੈਥ ਕਿੱਦਾਂ ਹੋਈ ਹੈ। ਬਹੁਤ ਹੀ ਮੰਦਭਾਗੀ ਘਟਨਾ ਜੀ। ਆਏ ਦਿਨ ਕੋਈ ਨਾ ਕੋਈ ਘਟਨਾ ਸਾਹਮਣੇ ਆ ਰਹੀ ਹੈ, ਕਦੀ ਕੋਈ ਆਪਣੇ ਸਟੂਡੈਂਟ ਨਾਲ ਏਦਾਂ ਹੋ ਰਿਹਾ, ਕਦੀ ਰੋਡ ਐਕਸੀਡੈਂਟ 'ਚ ਕਾਫੀ ਜਾਨਾਂ ਜਾ ਰਹੀਆਂ ਨੇ। ਤੇ ਇਸ ਦੀ ਖਾਸ ਤੌਰ ਤੇ ਇਹਨੂੰ ਬਹੁਤ ਬਰੀਕੀ ਨਾਲ ਦੇਖਿਆ ਜਾ ਰਿਹਾ ਹੈ। ਤੇ ਸੂਤਰਾਂ ਦੇ ਅਨੁਸਾਰ ਤੇ ਹਲੇ ਕੁਝ ਇਨਵੈਸਟੀਗੇਸ਼ਨ ਸਾਹਮਣੇ ਆਏਗੀ ਤਾਂ ਆਪਾਂ ਜ਼ਰੂਰ ਤੁਹਾਡੇ ਨਾਲ ਇਸ ਖਬਰ ਦਾ ਹੋਰ ਜ਼ਿਕਰ ਕਰਾਂਗੇ। ਦੀਪਕ ਜੀ, ਲਾਸ਼ ਦਾ ਪੋਸਟਮਾਰਟਮ ਹੋ ਚੁੱਕਿਆ ਹੈ ਤੇ ਇੰਡੀਆ ਕਿਸ ਤਰੀਕੇ ਨਾਲ ਜਾਵੇਗੀ ਲਾਸ਼? ਕੋਈ ਦਾਨੀ ਸੱਜਣ ਉਹਨਾਂ ਨੂੰ ਹੈਲਪ ਕਰ ਰਹੇ ਨੇ? ਕਿਉਂਕਿ ਪੇਰੈਂਟਸ ਜਿਹੜੇ ਹੈਗੇ ਨੇ ਬਹੁਤ ਹੀ ਜ਼ਿਆਦਾ ਦੁਖੀ ਨੇ ਤੇ ਪਰੇਸ਼ਾਨੀ ਵਿੱਚ ਨੇ। ਹਾਲੇ ਕੋਈ ਆਰਗੇਨਾਈਜੇਸ਼ਨ ਸਾਹਮਣੇ ਨਹੀਂ ਆਈ ਜੀ। ਤੇ ਕਾਫੀ ਕਿਹਾ ਜਾ ਰਿਹਾ ਕਿ ਵੀ ਗੋ ਫੰਡ ਮੀ ਜ਼ਰੂਰ ਸ਼ਾਇਦ ਚਲਾਇਆ ਜਾਏਗਾ ਕਿਸੇ ਨਾ ਕਿਸੇ ਆਰਗੇਨਾਈਜੇਸ਼ਨ ਤੋਂ, ਕਿਉਂਕਿ ਆਪਣੇ ਜਿੱਦਾਂ ਹੁਣ ਆਪਣੀ ਕਮਿਊਨਿਟੀ 'ਚ ਬਹੁਤ ਲੋਕੀ ਹੈਲਪ ਲਈ ਅੱਗੇ ਆਉਂਦੇ ਨੇ। ਤੇ ਉਮੀਦ ਕੀਤੀ ਜਾਂਦੀ ਹੈ ਕਿ ਵੀ ਕੋਈ ਨਾ ਕੋਈ ਜ਼ਰੂਰ ਤੇ ਸਾਰੇ ਰਲ ਮਿਲ ਕੇ ਕੁਛ ਨਾ ਕੁਛ ਜ਼ਰੂਰ ਕਰਾਂਗੇ ਤਾਂ ਕਿ ਉਹਦੀ ਡੈਡ ਬੋਡੀ ਉਹਨਾਂ ਦੇ ਪੇਰੈਂਟਸ ਕੋਲ ਇੰਡੀਆ ਭੇਜੀ ਜਾ ਸਕੇ। ਤੇ ਉਹ ਪੇਰੈਂਟਸ ਲਈ ਤਾਂ ਬਹੁਤ ਜੀ ਵੱਡਾ ਭਾਣਾ ਹੈ। ਤੇ ਉਹਨਾਂ ਦੀ ਜੀ ਹੁਣ ਬੱਚੇ ਨੂੰ ਵਧੀਆ ਫਿਊਚਰ ਲਈ ਉਹਨਾਂ ਨੇ ਭੇਜਿਆ ਸੀ ਜੀ। ਤੇ ਜਦੋਂ ਇਹ ਦੇਖਣ ਨੂੰ ਮਿਲੇ ਤਾਂ ਬਹੁਤ ਵੱਡਾ ਦੁੱਖ ਦਾ ਪਹਾੜ ਟੁੱਟਿਆ ਜੀ। ਜੀ ਬਿਲਕੁਲ, ਬੜੀ ਮੰਦਭਾਗੀ ਖਬਰ ਹੈ ਤੇ ਸਾਡੀਆਂ ਜਿਹੜੀਆਂ ਥਾਟਸ ਹੈਗੀਆਂ ਜੀ ਉਹਦੇ ਫੈਮਲੀਜ਼ ਦੇ ਨਾਲ ਨੇ ਕਿਉਂਕਿ ਬਹੁਤ ਹੀ ਜਿਹੜੀ ਘੜੀ ਹੁੰਦੀ ਆ ਬਹੁਤ ਮੁਸ਼ਕਿਲ ਵਾਲੀ ਹੁੰਦੀ ਆ। ਸਾਨੂੰ ਸਾਰਿਆਂ ਨੂੰ ਇੱਕ ਭਾਈਚਾਰਕ ਸਾਂਝ ਦੇ ਥਰੂ ਉਹਨਾਂ ਨਾਲ ਖੜਨਾ ਚਾਹੀਦਾ ਬੋਡੀ ਭੇਜਣ ਲਈ ਇੰਡੀਆ ਦੇ ਵਿੱਚ। ਸੋ ਗੋ ਫੰਡ ਲਈ ਜਿਹੜੀ ਸਹਾਇਤਾ ਮੰਗੀ ਜਾਵੇਗੀ ਤਾਂ ਉਸ ਦੇ ਵਿੱਚ ਸਾਨੂੰ ਵੱਧ ਚੜ ਕੇ ਹਿੱਸਾ ਪਾਉਣਾ ਚਾਹੀਦਾ। ਧੰਨਵਾਦ ਦੀਪਕ ਜੀ ਤੁਹਾਡਾ। ਮਿਲਦੇ ਹਾਂ ਜੀ ਅਗਲੇ ਹਫ਼ਤੇ। ਸਤਿ ਸ਼੍ਰੀ ਅਕਾਲ ਜੀ। ਸੋ ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।